ਇਹ ਜਿਹੜੇ ਵੇਖੂ ਜੇ ਇਹਨੂੰ ਕੰਗਣਪੁਰੀਏ ਵੇਖਣ ਜੀ ਤਾਂ ਇਹ ਸਮਝਣ ਵੀ ਜੈਲਦਾਰ ਦੇ ਪਰਿਵਾਰ ਦਾ ਕੋਈ ਵਾਰਸ ਤੁਹਾਨੂੰ ਅੱਜ ਵੀ ਯਾਦ ਕਰਦਾ, ਮੇਰਾ ਅੱਜ ਵੀ ਜੀ ਕਰਦਾ। ਇੱਥੋਂ ਤੱਕ ਤੁਸੀਂ ਵੇਖੋ ਮੇਰੀ ਗੱਡੀ ਦੇ ਮਗਰ ਕੰਗਣਪੁਰੀਆ ਲਿਖਿਆ। ਬਿਲਕੁਲ, ਮੈਂ ਉਹੀ ਦੇਖ ਰਿਹਾ ਸੀ। ਹਾਂ, ਮੈਂ ਗੱਡੀ ਮੇਰੇ ਕੋਲ ਪਹਿਲਾਂ ਸੀ 2014 ਮਾਡਲ, ਉਹਦੇ ਮਗਰ ਵੀ ਕੰਗਣਪੁਰ ਲਿਖਿਆ ਸੀ। ਹੁਣ ਇਹ ਸੀ 2022 ਚ ਲਈਏ, ਵੱਡੀ ਗੱਡੀ ਲਈਏ, ਇਹਦੇ ਮਗਰ ਵੀ ਕੰਗਣਪੁਰੀਆ ਲਿਖਿਆ। ਮੈਨੂੰ ਅੱਜ ਵੀ ਕੰਗਣਪੁਰ ਨਾਲ ਪਿਆਰ ਹੈ ਜੀ। ਮੈਂ ਮਹਿਸੂਸ ਕਰਦਾ ਵੀ ਮੈਂ ਆਪਣੀ ਜੜ੍ਹਾਂ ਨਾਲ ਜੁੜਿਆ, ਭਾਵੇਂ ਮੈਂ ਨਾ ਕੰਗਣਪੁਰੀਆ ਲਿਖ ਕੇ ਜੁੜਿਆ ਹੋਇਆ, ਮੈਂ ਜੁੜਿਆ ਹੋਇਆ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਮੇਰਾ ਨਾਮ ਵਿਜੇ ਕੁਮਾਰ ਹੈ, ਤਹਿਸੀਲ ਸਦੂਲਗੜ੍ਹ, ਜ਼ਿਲ੍ਹਾ ਮਾਨਸਾ, ਸਾਡੇ ਪਿੰਡ ਦੇ ਲਾਗਿਓਂ। ਤੇ ਉਰਲੇ ਪਾਸੇ ਭਲਨਵਾੜੇ ਪਿੰਡ ਦੀ ਜ਼ਮੀਨ ਹੈ, ਪਰਲੇ ਪਾਸੇ ਰਣਜੀਤਗੜ੍ਹ ਵਾਂਦਰਾਂ ਦੀ, ਮੀਰਪੁਰ, ਉਰਲੇ ਪਾਸੇ ਭਲਨਵਾੜਾ, ਫੂਸ ਮੰਡੀ। ਇਹ ਘੱਗਰ ਦਰਿਆ ਸਾਡੇ ਕੋਲੋਂ ਹੀ ਲੰਘਦਾ। ਆਪਣੇ ਬਾਈ ਜੀ ਆਸੇ-ਪਾਸੇ ਹੋਰ ਕਿਹੜੇ ਪਿੰਡ ਲੱਗਦੇ ਆ ਜਿਹੜੇ 47 ਤੋਂ ਹੀ ਵੰਡ ਤੋਂ ਪਹਿਲਾਂ ਮੁਸਲਮਾਨਾਂ ਦੇ ਪਿੰਡ? ਦੱਖਣ ਵਾਲੇ ਪਾਸੇ ਤਾਂ ਦੋ ਪਿੰਡ ਬਾਗੜੀਆਂ ਦੇ ਆ, ਖੈਰਾ ਖੁਰਦ ਤੇ ਖੈਰਾ ਕਲਾਂ, ਛੋਟਾ ਵੱਡਾ ਖੈਰਾ ਕਹਿੰਦੇ। ਉਹਦੇ ਨਾਲ ਆ ਗਿਆ ਝੰਡਾ ਕਲਾਂ, ਠੀਕ ਹੈ। ਲਹਿੰਦੇ ਵਾਲੇ ਪਾਸੇ ਝੰਡਾ ਖੁਰਦ, ਤੇ ਉਹਦੇ ਨਾਲ ਰੋੜਕੀ, ਸਰਦੂਲਗੜ੍ਹ। ਘੁੰਮ ਕੇ ਆਈਏ ਤਾਂ ਇੱਧਰ ਪੂਰਬ ਵਾਲੇ ਪਹਾੜ ਵਾਲੇ ਪਾਸੇ, ਉੱਤਰ ਵਾਲੇ ਪਾਸੇ ਸਾਧੂ ਵਾਲਾ, ਫੂਸ ਮੰਡੀ ਅਤੇ ਭੱਲਣਵਾੜਾ, ਆਲੂਪੁਰ। ਇਹ ਆ ਗਏ ਨਾਲੀ ਦੇ ਉਰਲੇ, ਘੱਗਰ ਦੇ ਉਰਲੇ ਪਾਸੇ। ਘੱਗਰੋਂ ਪਾਰ ਮੀਰਪੁਰ ਕਲਾਂ, ਮੀਰਪੁਰ ਖੁਰਦ, ਰਣਜੀਤਗੜ੍ਹ ਵਾਂਦਰਾਂ, ਭਗਵਾਨਪੁਰ, ਹਿੰਗਣਾ, ਉਸ ਤੋਂ ਪਰੇ ਆਦਮਕੇ, ਚੋਟੀਆਂ, ਝੰਡੂਗੇ, ਡੁੰਮ। ਇਹ ਪਿੰਡ ਜਿਹੜੇ ਨੇ ਇਹ ਪਰਾਂ, ਇਹ ਸਾਰੇ ਜਿਹੜੇ ਨੇ ਇਹ ਨਾਲੀਓਂ ਪਾਰ। ਅਤੇ ਇਹ ਲੋਕਲ ਲੋਕਾਂ ਦੇ, ਯਾਨੀ ਜਿਹਨੂੰ ਆਪਾਂ ਮਲਵਈ ਲੋਕ ਕਹਿ ਸਕਦੇ ਹਾਂ, ਇਹ ਉਹਨਾਂ ਦੇ ਪਿੰਡ ਸੀ। ਹਾਂ, ਜਿਹੜੇ ਪਾਕਿਸਤਾਨ ਗਏ ਲੋਕ ਮੁਸਲਮਾਨ ਉੱਠ ਕੇ, ਹਾਂਜੀ, ਉਹ ਤਕਰੀਬਨ ਨਾਲੀ ਦੇ ਉਰਲੇ ਪਾਸੇ 18 ਪਿੰਡ ਸੀ ਜਿਹੜੇ, ਇਹਦੇ ਵਿੱਚੋਂ 13-14 ਪਿੰਡਾਂ 'ਚੋਂ ਲੋਕ ਮੁਸਲਮਾਨ ਉੱਠ ਕੇ ਗਏ ਨੇ। ਠੀਕ ਹੈ। ਸਾਡਾ ਪਿੰਡ ਜਿਹੜਾ, ਸਾਡਾ ਪਿੰਡ ਭੱਲਣਵਾੜਾ ਅਤੇ ਫੂਸ ਮੰਡੀ, ਠੀਕ ਹੈ ਜੀ। ਇਹ ਤਿੰਨੇ ਪਿਓਰ ਜਿਹੜੇ ਆ ਮੁਸਲਮਾਨਾਂ ਦੇ ਪਿੰਡ ਸੀ। ਅੱਛਾ। ਭੱਲਣਵਾੜੇ ਵਿੱਚ ਇੱਕ ਅੱਧਾ ਘਰ ਮਜ਼੍ਹਬੀ ਸਿੱਖਾਂ ਦਾ ਸੀ, ਠੀਕ ਹੈ। ਅਤੇ ਫੂਸ ਮੰਡੀ ਵਿੱਚ ਹਰੀਜਨ ਉਹਨਾਂ ਦੇ ਘਰ ਸੀ। ਸਾਡੇ ਪਿੰਡ ਵਿੱਚ ਇੱਥੇ ਯਾਨੀ 100% ਹੀ ਮੁਸਲਮਾਨ ਸੀ। ਸਾਰੀ ਇਹ ਸਾਰਾ ਮੁਸਲਮਾਨ, ਸਾਰਾ ਮੁਸਲਮਾਨਾਂ ਦਾ ਪਿੰਡ ਸੀ। ਠੀਕ ਹੈ। ਹਾਂਜੀ ਬਾਈ ਜੀ, ਤੁਹਾਡਾ ਜਨਮ ਕਿੱਥੋਂ ਦਾ? ਮੇਰਾ ਜਨਮ ਇਸੇ ਪਿੰਡ ਦੇ ਕੌੜੀਵਾੜੇ ਦਾ ਜੀ। ਕਿੰਨੀ ਉਮਰ ਹੋ ਗਈ ਤੁਹਾਡੀ? ਕਾਗਜ਼ਾਂ ਵਿੱਚ ਤਾਂ ਮੇਰਾ ਜਨਮ 1962 ਲਿਖਿਆ ਹੈ, ਲੇਕਿਨ ਮੇਰਾ 64 ਹੈ। ਆਪਣੇ ਬਾਈ ਜੀ ਪਰਿਵਾਰ ਦਾ ਪਿਛੋਕੜ ਕਿੱਥੋਂ ਦਾ ਹੈ? ਪਾਕਿਸਤਾਨ ਉਦੋਂ ਜ਼ਿਲ੍ਹਾ ਲਾਹੌਰ ਸੀ, ਹੁਣ ਕਸੂਰ ਹੈ। ਪਿੰਡ ਕੰਗਣਪੁਰ, ਕੰਗਣਪੁਰ ਬਹੁਤਾ ਦੂਰ ਨਹੀਂ। ਇੱਧਰੋਂ ਪੰਜੇ ਕੇ ਉਤਾੜ ਪਿੰਡ ਸ਼ਾਇਦ, ਯਾਨੀ ਜਲਾਲਾਬਾਦ ਏਰੀਏ ਤੋਂ ਦਰਿਆ ਪਾਰ ਟੱਪ ਕੇ ਤੇ ਅੱਗੇ ਕੰਗਣਪੁਰ ਆ ਜਾਂਦਾ। ਬਾਈ ਜੀ, ਜਿਹੜਾ ਆਪਣਾ ਪਰਿਵਾਰ ਕੰਗਣਪੁਰ ਦੇ ਵਿੱਚ ਸੀ, ਤੁਹਾਡੇ ਬਜ਼ੁਰਗ ਸੀ, ਉਹਨਾਂ ਦੇ ਥੋੜੇ ਜਿਹੇ ਨਾਮ ਬਾਰੇ। ਸਾਡਾ ਪਰਿਵਾਰ ਜੈਲਦਾਰ ਪਰਿਵਾਰ ਸੀ। ਸਾਡੇ ਪਿਤਾ ਜੀ ਦੀ ਦੂਸਰੀ ਪੀੜ੍ਹੀ 'ਚੋਂ ਬਾਪੂ ਆਲਾ ਸਿੰਘ ਸੀਗੇ, ਉਹ ਜੈਲਦਾਰ ਸੀਗੇ। ਠੀਕ ਹੈ। ਬਾਪੂ ਆਲਾ ਸਿੰਘ ਦੇ ਦੋ ਲੜਕੇ ਸੀ, ਕੁੰਦਨ ਸਿੰਘ ਅਤੇ ਸਰਦਾਰ ਹਾਕਮ ਸਿੰਘ। ਕੁੰਦਨ ਸਿੰਘ ਉਹ ਪੁਲਿਸ ਅਧਿਕਾਰੀ ਰਿਟਾਇਰ ਹੋਏ। ਹਾਕਮ ਸਿੰਘ ਜਿਹੜੇ ਸੀ ਉਹ ਨੰਬਰਦਾਰ ਸੀ ਪਿੰਡ ਦੇ। ਅਤੇ ਹੁਣ ਉਹਨਾਂ ਦਾ ਮੁੰਡਾ ਚਾਚਾ ਰੂਪ ਸਿੰਘ, ਉਹ ਨੰਬਰਦਾਰ ਸੀ। 2 ਮਹੀਨੇ ਹੋਏ ਉਹਨਾਂ ਦੀ ਡੈਥ ਹੋ ਗਈ। ਠੀਕ ਹੈ। ਉਹ ਫਿਰੋਜ਼ਪੁਰ ਦੇ ਨਾਲ ਪਿੰਡ ਹੈ ਕਰੀਆਂ ਪਹਿਲਵਾਨ, ਹਾਂਜੀ, ਕੈਲੋਵਾਲ ਵੀ ਕਹਿ ਦਿੰਦੇ ਉਹਨੂੰ, ਉਹ ਉੱਥੇ ਰਹਿੰਦੇ। ਠੀਕ ਹੈ। ਕੁਛ ਪਰਿਵਾਰ ਉਹਨਾਂ ਦਾ ਫਿਰੋਜ਼ਪੁਰ ਸ਼ਹਿਰ 'ਚ ਰਹਿੰਦਾ, ਕੁਛ ਉੱਥੇ ਰਹਿੰਦਾ। ਕੁਛ 1-2 ਪਰਿਵਾਰ ਦੇ ਮੈਂਬਰ ਜਿਹੜੇ ਉਹ ਉਹਦੇ ਕਾਰੋਬਾਰ ਦੇ ਹਿਸਾਬ ਨਾਲ ਗੁਰੂਵਾਰ ਸਾਹਿਬ ਵੀ ਚਲੇ ਗਏ। ਅਤੇ ਬਾਕੀ ਦੂਜਾ ਪਰਿਵਾਰ ਜਿਹੜਾ ਸਾਡਾ ਪਰਿਵਾਰ ਸੀ, ਸਾਡੇ ਦਾਦਾ ਜੀ ਇਕੱਲੇ ਸੀ। ਸਾਡੇ ਤਾਇਆ ਜੀ, 2 ਮੇਰੇ ਤਾਇਆ ਜੀ ਸੀਗੇ ਮੇਰੇ ਪਿਤਾ ਜੀ ਤੋਂ ਵੱਡੇ, ਇੱਕ ਮੇਰੇ ਚਾਚਾ ਜੀ, ਉਹ ਮੇਰੇ ਪਿਤਾ ਜੀ ਤੋਂ ਛੋਟੇ ਸੀ, ਇੱਕ ਸਾਡੇ ਭੂਆ ਜੀ ਸੀ, ਸਭ ਤੋਂ ਵੱਡੇ ਸੀ ਉਹ। ਇਹ ਸਾਡਾ ਜ਼ੈਲਦਾਰ ਪਰਿਵਾਰ ਨਾਲ ਸਾਡਾ ਸੰਬੰਧ ਸੀ ਉੱਧਰ। ਠੀਕ ਹੈ ਜੀ। ਬਾਪੂ ਆਲਾ ਸਿੰਘ ਜ਼ੈਲਦਾਰ, ਬਾਪੂ ਆਲਾ ਸਿੰਘ ਜ਼ੈਲਦਾਰ ਦਾ ਪਰਿਵਾਰ ਸੀ, ਅਸੀਂ ਉਸ ਪਰਿਵਾਰ ਨਾਲ ਸੰਬੰਧਿਤ ਹਾਂ। ਬਾਕੀ ਰਾਜਨੀਤੀ 'ਚ ਵੀ ਕੰਗਣਪੁਰ ਦਾ ਕਾਫੀ ਬੋਲਬਾਲਾ ਸੀ ਉਹਨਾਂ ਦਿਨਾਂ 'ਚ। ਇਤਿਹਾਸ ਨਾਲ ਇਸ ਤਰ੍ਹਾਂ ਜੁੜਦਾ ਹੈ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਕਰਦੇ ਕਰਦੇ ਜਾਂ ਦੁਨੀਆ ਨੂੰ ਮਿਲਦੇ ਜੁਲਦੇ ਜਗਤ ਜਲੰਧਰ ਨੂੰ ਉਤਾਰਦੇ ਹੋਏ ਕੰਗਣਪੁਰ ਆਏ, ਉਹ ਇੱਥੇ ਆ ਕੇ ਰਹੇ। ਸੁਣਨ ਵਿੱਚ ਇਹ ਹੈ ਵੀ ਉਹ ਪਹਿਲਾਂ ਆ ਕੇ ਕਿਸੇ ਸਾਧੂ ਨੂੰ ਮਿਲੇ, ਲੇਕਿਨ ਉਹਨੇ ਸਾਧੂ ਨੇ ਉਹਨਾਂ ਨੂੰ ਕੋਈ ਬਹੁਤਾ ਵਧੀਆ ਵਰਤਾਓ ਨਹੀਂ ਕੀਤਾ। ਪਤਾ ਨਹੀਂ ਉਹਦੇ ਦਿਮਾਗ 'ਚ ਸੀ ਵੀ ਕਿਤੇ ਇਹ ਆ ਗਏ ਅਤੇ ਮੇਰੀ ਮਹਿਮਾ ਨਾ ਘਟ ਜੇ। ਉਹਨੇ 2 ਦਿਨ ਉਹਨਾਂ ਨੂੰ ਕੋਈ ਗੱਲਬਾਤ ਨਾ ਕੀਤੀ। ਪਿੰਡ ਵਿੱਚ ਪਤਾ ਲੱਗਾ ਵੀ ਉਹ ਆਏ ਤਾਂ ਉਹਨਾਂ ਨੇ ਕੋਈ ਬਹੁਤਾ ਚੰਗਾ ਵਰਤਾਓ ਨਹੀਂ ਕੀਤਾ। ਇੱਥੋਂ ਤੱਕ ਵੀ ਸੁਣਨ ਵਿੱਚ ਆਇਆ ਵੀ ਲੋਕਾਂ ਨੇ ਉਹਨਾਂ ਨੂੰ ਵੱਟੇ ਵੀ ਮਾਰੇ। ਤੀਸਰੇ ਦਿਨ ਉਹ ਸੰਤ ਦੇ ਸਥਾਨ ਤੋਂ ਉੱਠ ਕੇ ਪਿੰਡ ਵਿੱਚ ਆਏ। ਪਿੰਡ ਵਿੱਚ ਆਏ ਤਾਂ ਉੱਥੇ ਇੱਕ ਵਣ ਦੇ ਥੱਲੇ ਆ ਕੇ ਉਹ ਬੈਠੇ। ਉੱਥੇ ਗੁਰਦੁਆਰਾ ਮਾਲਜੀ ਸਾਹਿਬ ਬਣਿਆ ਹੋਇਆ। ਬੈਠੇ ਰਹੇ ਸ਼ਾਮ ਤੱਕ। ਸ਼ਾਮ ਨੂੰ ਇੱਕ ਚਰਵਾਹਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਭੇਡਾਂ ਬੱਕਰੀਆਂ ਚਾਰਨ ਵਾਲਾ ਬੰਦਾ ਆਇਆ। ਉਹਨੇ ਆ ਕੇ ਉਹਨਾਂ ਨੂੰ ਦੁਆ ਸਲਾਮ ਕੀਤੀ।
ਤੇ ਪੁੱਛਿਆ ਵੀ ਤੁਸੀਂ ਕੁਛ ਛਕਿਆ ਛਕਾਇਆ? ਉਹ ਕਹਿੰਦੇ ਵੀ ਸਾਨੂੰ ਤਾਂ ਕਿਸੇ ਨੇ ਕੁਛ ਨਹੀਂ ਖਵਾਇਆ ਪਿਆ ਆ, ਇੱਕ ਤੂੰ ਆਇਆ, ਤੂੰ ਆ ਕੇ ਸਾਡਾ ਹਾਲ ਚਾਲ ਪੁੱਛਿਆ। ਉਹ ਕਹਿੰਦਾ ਜੀ ਤੁਸੀਂ ਰੁਕੋ, ਮੈਂ ਆਉਣਾ। ਘਰ ਗਿਆ, ਉਹਨੇ ਆਪਦੀਆਂ ਭੇਡਾਂ ਬੱਕਰੀਆਂ ਜੋ ਚਾਰਦਾ ਸੀ ਉਹ ਦੁੱਧ ਲੈ ਕੇ ਆਇਆ, ਆ ਕੇ ਉਹਨੇ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਦੇ ਸਾਥੀਆਂ ਨੂੰ ਦੁੱਧ ਛਕਾਇਆ। ਛਕਾਇਆ ਤੇ ਬਾਬਾ ਜੀ ਨੇ ਕਿਹਾ ਵੀ ਕੀ ਨਾਮ ਭਾਈ ਤੇਰਾ? ਉਹ ਕਹਿੰਦਾ ਮੇਰਾ ਨਾਮ ਹੈ ਜੀ ਨੇਕੂ। ਅੱਛਾ ਜੀ। ਉਹ ਕਹਿੰਦਾ ਤੂੰ ਨੇਕੂ ਨਹੀਂ, ਤੂੰ ਨੇਕ ਮਰਦ ਹੈ। ਠੀਕ ਹੈ। ਸਾਨੂੰ ਤਾਂ ਕਿਸੇ ਨੇ ਇੱਥੇ ਪੁੱਛੇ ਨਹੀਂ, ਤੂੰ ਆਇਆ, ਤੂੰ ਤਾਂ ਸਾਰਾ ਜੋ ਮਰਦ ਹੈ ਤੇ ਤੂੰ ਨੇਕ ਮਰਦ ਹੈ। ਚਲੋ ਅਸੀਂ ਤੈਨੂੰ ਇਹ ਵਰ ਦਿੰਦੇ ਹਾਂ, ਜਾਂ ਮਤਲਬ ਜਿਸ ਤਰ੍ਹਾਂ ਵੀ ਹੈ, ਕੋਈ ਉਹਨਾਂ ਨੂੰ ਬਖਸ਼ਿਸ਼ ਕੀਤੀ ਵੀ ਸਾਡਾ ਸਥਾਨ ਭਾਵੇਂ ਬਾਅਦ ਚ ਬਣੇ, ਤੇਰਾ ਸਥਾਨ ਪਹਿਲਾਂ ਬਣੇਗਾ। ਅੱਛਾ। ਉਹਨਾਂ ਦਾ ਸਥਾਨ ਉੱਥੇ ਬਣਿਆ ਹੋਇਆ, ਅੱਜ ਵੀ ਉੱਥੇ 26 ਭਾਦੋਂ ਨੂੰ ਮੇਲਾ ਲੱਗਦਾ ਔਰ ਉਹ ਪਾਕਿਸਤਾਨ ਦੇ ਸਿਰੇ ਦੇ ਮੇਲਿਆਂ ਵਿੱਚੋਂ ਇੱਕ ਮੇਲਾ ਗਿਣਿਆ ਜਾਂਦਾ। ਜਦੋਂ ਉੱਥੋਂ ਵਾਪਸ ਜਾਣ ਲੱਗੇ, ਉਹਨੇ ਪਿੰਡ ਵਿੱਚ ਨੇਕ ਮਰਦ ਸਾਹਿਬ ਨੇ ਜਾ ਕੇ ਪਿੰਡ 'ਚ ਕਿਹਾ ਵੀ ਭਾਈ ਲੋਕੋ ਆਪਣੇ ਪਿੰਡ ਵਲੀਪੁਰ ਸ਼ਾਏ ਨੇ ਤੇ ਕੋਈ ਜਾਂਦੇ ਸਰਾਫ ਨਾ ਦੇ ਜਾਣ, ਤੁਸੀਂ ਥੋੜ੍ਹਾ ਜਿਹਾ ਇਹਨਾਂ ਨੂੰ ਥੋੜ੍ਹਾ ਜਾ ਕੇ ਦੁਆ ਸਲਾਮ ਕਰੋ। ਉਹ ਆਏ ਤੇ ਉਹ ਕਹਿੰਦੇ ਭਾਈ ਤੁਸੀਂ ਵਸਦੇ ਰਹੋ। ਉਹ ਚਲੇ ਗਏ ਅੱਗੇ 7-8 ਕਿਲੋਮੀਟਰ ਅੱਗੇ ਪਿੰਡ ਮਾਨਕ ਦੇਖ ਕੇ। ਠੀਕ ਹੈ ਜੀ। ਉੱਥੇ ਚਲੇ ਗਏ। ਉਹਨਾਂ ਲੋਕਾਂ ਨੂੰ ਪਤਾ ਲੱਗਿਆ ਵੀ ਕੰਗਣਪੁਰੀਆਂ ਨੇ ਕੋਈ ਸੇਵਾ ਨਹੀਂ ਕੀਤੀ ਚੱਜ ਨਾਲ। ਉਹਨਾਂ ਨੇ ਸੇਵਾ ਸੁਭਾ ਬਹੁਤ ਕੀਤੀ, ਬੜਾ ਆਓ ਭਗਤ ਕੀਤੀ, ਉਹਨਾਂ ਦਾ ਖਾਣ ਪਾਣ ਦਾ ਪ੍ਰਬੰਧ ਜੋ ਵੀ ਹੋ ਸਕਿਆ ਮੌਕੇ ਦੇ ਮੁਤਾਬਕ ਉਹਨਾਂ ਨੇ ਕੀਤਾ। ਵਾਪਸ ਜਾਣ ਲੱਗੇ ਉਹਨਾਂ ਨੇ ਹੱਥ ਜੋੜੇ ਵੀ ਮਹਾਰਾਜ ਸਾਨੂੰ ਕੋਈ ਆਸ਼ੀਰਵਾਦ ਦੇ ਦਿਓ, ਕੋਈ ਅਸੀਸ ਦੇ ਦਿਓ। ਉਹ ਕਹਿੰਦੇ ਉੱਜੜ ਜਾਓ। ਗੁਰੂ ਨਾਨਕ ਪਾਤਸ਼ਾਹ ਦੇ ਸਾਥੀਆਂ ਨੇ ਪੁੱਛਿਆ ਬਾਬਾ ਜੀ ਇਹ ਗੱਲ ਸਮਝ ਨਹੀਂ ਆਈ। ਉਹਨਾਂ ਨੇ ਆਪਾਂ ਨੂੰ ਵੱਟੇ ਵੀ ਮਾਰੇ, ਖਾਣ ਪੀਣ ਨੂੰ 3 ਦਿਨ ਕੁਝ ਨਹੀਂ ਦਿੱਤਾ, ਤੁਸੀਂ ਉਹਨੇ ਕਿਹਾ ਵੀ ਵਸਦੇ ਰਹੋ, ਇਹਨਾਂ ਨੂੰ ਤੁਸੀਂ ਕਹਿ ਰਹੇ ਹੋ ਉੱਜੜ ਜਾਓ। ਇਹ ਗੱਲ ਕੁਝ ਸਮਝ ਵਿੱਚ ਨਹੀਂ ਆਈ। ਠੀਕ ਹੈ। ਉਹ ਕਹਿੰਦਾ ਭਾਈ ਉਹ ਲੋਕ ਜਿਹੜੇ ਨੇ ਬਹੁਤੇ ਸਿਆਣੇ ਨਹੀਂ, ਉਹ ਇੱਥੇ ਹੀ ਵਸਦੇ ਰਹਿਣ। ਠੀਕ ਹੈ। ਇਹ ਲੋਕ ਨੇ ਇਹ ਚੰਗੇ ਨੇ, ਇਹ ਬਾਹਰ ਜਾਣਗੇ ਚੰਗਿਆਈ ਫੈਲਾਉਣਗੇ, ਤਾਂ ਇਸ ਕਰਕੇ ਇਹਨਾਂ ਨੂੰ ਕਿਹਾ ਵੀ ਉੱਜੜ ਜਾਓ। ਠੀਕ ਹੈ। ਜਿਹੜੀ ਸਾਖੀ ਆਪਾਂ ਇਤਿਹਾਸ ਵਿੱਚ ਸੁਣਦੇ ਹਾਂ ਵੀ ਵਸਦੇ ਰਹੋ ਉੱਜੜ ਜਾਓ, ਉਹਦਾ ਸੰਬੰਧ ਸਾਡੇ ਪਿੰਡ ਕੰਗਣਪੁਰ ਨੇ। ਹੁਣ ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ 1937 ਵਿੱਚ ਬਣਿਆ, ਜਦ ਕਿ ਨੇਕ ਮਰਦ ਦੀ ਸਮਾਧ ਜਿਹੜੀ ਉਹ ਬਹੁਤ ਪਹਿਲਾਂ ਬਣ ਚੁੱਕੀ ਸੀ। ਅੱਛਾ। ਧਰਤੀ ਤੋਂ ਕੋਈ 8 ਫੁੱਟ ਉੱਚੀ ਉਹਦੀ ਕੁਰਸੀ ਹੈ, ਉਸ ਤੋਂ ਬਾਅਦ ਉਹਦੀ ਸਮਾਧ ਉੱਚੀ ਬਣੀ ਹੈ, ਤਕਰੀਬਨ 25-26 ਫੁੱਟ ਉੱਚੀ ਉਹਦੀ ਉਚਾਈ ਬਣ ਜਾਂਦੀ ਹੈ। ਤੇ ਉਸ ਪਿੰਡ ਦੇ ਵਿੱਚ ਘੱਟੋ ਘੱਟ ਸਾਡਾ ਪਰਿਵਾਰ ਉਦੋਂ ਉੱਚਾ ਕੋਈ ਮਕਾਨ ਨਹੀਂ ਪਾਉਂਦੇ ਸੀ, ਇੱਥੋਂ ਤੱਕ ਕਿ ਡਰਦੇ ਚਬਾਰਾ ਵੀ ਨਹੀਂ ਪਾਉਂਦੇ ਸੀ। ਨੇਕ ਮਰਦ ਜਿਹੜੀ ਸਮਾਧ ਹੈ ਨਾ, ਹਾਂਜੀ, ਉੱਥੋਂ ਉਦੋਂ ਉੱਚਾ ਕੁਛ ਮਕਾਨ ਜਾਂ ਛੱਤ ਨਹੀਂ ਪਾਉਂਦੇ ਸੀ। ਅੱਜ ਵੀ ਸਾਨੂੰ ਇਹ ਗੱਲ ਦਾ ਇਸ ਚੀਜ਼ ਦਾ ਮਨ 'ਚ ਸਾਡੇ ਭਰਮ ਰਹਿੰਦਾ ਵੀ ਅਸੀਂ ਚਬਾਰਾ ਨਹੀਂ ਪਾਉਂਦੇ। ਸਾਡੇ ਮਕਾਨ ਤੁਸੀਂ ਦੇਖੋਗੇ ਵੀ ਸਭ ਸਿੰਗਲ ਸਟੋਰੀ ਹੈ, ਡਬਲ ਸਟੋਰੀ ਕੋਈ ਨਹੀਂ। ਜੇ ਡਬਲ ਸਟੋਰੀ ਹੈ ਤਾਂ ਛੱਤ ਤੇ ਛੱਤ ਨਹੀਂ, ਜੇ ਹੈ ਤਾਂ ਜ਼ਿਆਦਾ ਮਮਤੀ ਹੋਏਗੀ ਤੇ ਜਾਂ ਫਿਰ ਵਿੱਚੋਂ ਚੁੱਕ ਕੇ ਜਿਹੜਾ ਉਹ ਉੱਚੀ ਛੱਤ ਇੱਕ ਹੁੰਦੀ ਹੈ, ਪਰ ਫਿਰ ਵੀ 26 ਫੁੱਟ ਤੋਂ ਉੱਚੀ ਨਹੀਂ। ਅੱਛਾ। ਇੱਥੇ ਆ ਕੇ ਵੀ ਠੀਕ ਹੈ। ਅਗਲੀ ਗੱਲ ਜਿਹੜੀ ਹੈ ਉਹਦਾ ਸਤਿਕਾਰ, ਜਿਹੜਾ ਮੇਲਾ ਲੱਗਦਾ ਸੀ ਉਹ ਸਾਡਾ ਜੈਲਦਾਰ ਪਰਿਵਾਰ ਹੀ ਉਹਨੂੰ ਮੇਲੇ ਨੂੰ ਪ੍ਰਬੰਧ ਕਰਦੇ ਸੀ। ਉਹਦੀ ਸਾਰੀ ਜਿਹੜੀ ਹੁੰਦੀ ਸੀ ਉਹੀ ਪ੍ਰਬੰਧ ਕਰਦੇ ਸੀ, ਉਹੀ ਉਹਦੀ ਸਾਂਭ ਸੰਭਾਲ ਕਰਦੇ ਸੀ। ਇੱਥੋਂ ਤੱਕ ਵੀ ਮੈਂ ਸੁਣਿਆ ਆਪਦੀਆਂ ਬਜ਼ੁਰਗ ਮਾਈ ਸਾਡੀ ਦਾਦੀ ਤੋਂ ਜਾਂ ਉਹਨਾਂ ਦੀਆਂ ਜਿਹੜੀਆਂ ਦਰਾਣੀਆਂ ਜਠਾਣੀਆਂ ਸੀ ਉਹਨਾਂ ਤੋਂ, ਦਾਦੀਆਂ ਤੋਂ ਸੁਣਿਆ ਵੀ ਉੱਥੋਂ ਜਦੋਂ ਸਾਡੀਆਂ ਸਤਿਕਾਰਯੋਗ ਮਾਈਆਂ ਉੱਥੋਂ ਲੰਘਦੀਆਂ ਸੀ ਨਾ, ਹਾਂਜੀ, ਬਾਬੇ ਨੇਕ ਮਰਦ ਦੀ ਸਮਾਧ ਕੋਲ ਘੁੰਡ ਕੱਢ ਕੇ ਲੰਘਦੀਆਂ। ਇੰਨਾ ਸਤਿਕਾਰ ਕਰਦੇ ਵੀ ਉਹਦੇ ਸਾਹਮਣੇ ਨੰਗੇ ਮੂੰਹ ਨੂੰ ਵੇਖਦੀਆਂ ਨਹੀਂ ਸੀ, ਘੁੰਡ ਕੱਢ ਕੇ ਲੰਘਦੀਆਂ ਸੀ। ਉੱਥੇ ਕਿੰਨੀ ਜ਼ਮੀਨ ਸੀ ਤੁਹਾਡੇ ਪਰਿਵਾਰ ਦੀ? ਤਕਰੀਬਨ 8 ਮਰਬੇ ਸੀ। ਤੇ ਉਹ ਜਿਹੜੇ ਸਾਡੇ ਉਧਰ ਖੂਹ ਸੀ, ਮੈਂ ਜੋ ਸੁਣਿਆ, ਗੋਡਾਂ ਵਾਲਾ ਖੂਹ, ਲਸੂੜੀ ਵਾਲਾ ਖੂਹ, ਕਿਰਪਾਲ ਵਾਲਾ ਖੂਹ, ਇਹ 4-5 ਖੂਹਾਂ ਦੇ ਮੈਨੂੰ ਨਾਮ ਪਤਾ ਲੱਗਿਆ ਵੀ ਸਾਡੇ ਪਰਿਵਾਰ ਦਾ ਜਿਹੜਾ ਖੂਹ ਸੀਗਾ ਉਹ ਗੋਡਾਂ ਵਾਲਾ ਖੂਹ ਸੀ। ਠੀਕ ਹੈ। ਜੈਲਦਾਰ ਦਾ ਜਿਹੜਾ ਪਰਿਵਾਰ ਸੀ ਉਹਨਾਂ ਦਾ ਕਿਰਪਾਲ ਵਾਲਾ ਤੇ ਲਸੂੜੀ ਵਾਲਾ। ਰੇਲਵੇ ਲਾਈਨ ਨਾਲ ਜੁੜਿਆ ਸੀ, ਸਟੇਸ਼ਨ ਸੀ ਕੰਗਣਪੁਰ। ਕਸੂਰ ਤੋਂ ਲਾਈਨ ਜਿਹੜੀ ਪਾਕਪਟਨ ਨੂੰ ਜਾਂਦੀ ਹੈ, ਉੱਥੋਂ ਦੀ ਕੋਈ ਰਾਣੀ ਸੀ ਜਿਹਦੇ ਨਾਂ ਤੇ ਇਹ ਕੰਗਣਪੁਰ ਵੱਜਾ, ਰਾਣੀ ਕੰਗਣਾ ਸੀ ਉਹਦਾ ਨਾਂ। ਉਹਦਾ ਕੋਈ ਡਿਸਪਿਊਟ ਹੋ ਗਿਆ ਸੀ ਮੁਗਲਾਂ ਨਾਲ ਤੇ ਉਹਨਾਂ ਨੇ ਉਹਨੂੰ ਕੈਦ ਕਰ ਲਿਆ ਸੀ। ਤੇ ਉਹਨਾਂ ਨੇ ਮੁੜ ਕੇ ਆ ਕੇ ਫਿਰ ਉੱਥੋਂ ਸਰਸੇ ਦੇ ਨਾਲ ਹੀ ਪਿੰਡ ਹੈ ਕੰਗਣਪੁਰ, ਉੱਥੇ ਆ ਕੇ ਆਪਦਾ ਉਹਨਾਂ ਨੇ ਕਰ ਲਿਆ ਸੀ ਰਹਿਣ ਬਸੇਰਾ। ਸਾਡਾ ਪਰਿਵਾਰ ਬੇੜੇ ਨਾਲ ਹੀ ਆਇਆ, ਉੱਥੋਂ ਦਰਿਆ ਬੇੜੇ ਨੇ ਦਰਿਆ ਪਰਿਵਾਰ ਪਾਰ ਕੀਤਾ ਉਹਨਾਂ ਨੇ, ਸਾਡੇ ਪਰਿਵਾਰ ਨੇ, ਔਰ ਪਹਿਲੇ ਪੂਰ 'ਚ ਆ ਗਏ ਸੀ ਉਹ।